ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਦੋਸਤੋ, ਮੋਦੀ ਸਰਕਾਰ ਦੀ ਗੱਲ ਕਰਾਂਗੇ। ਮੋਦੀ ਸਰਕਾਰ ਬਾਰੇ ਇੱਕ ਰਿਪੋਰਟ ਛਾਇਆ ਹੋਈ ਹੈ। ਇੱਕ ਕਾਂਗਰਸੀ ਲੀਡਰ ਨੇ ਇਲਜ਼ਾਮ ਲਾਏ ਨੇ ਤੇ ਉਹ ਜਿਹੜੇ ਇਲਜ਼ਾਮ ਨੇ ਉਹ ਥੋੜਾ ਜਿਹਾ ਧਿਆਨ ਮੰਗਦੇ ਨੇ। ਦੇਸ਼ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ ਦੇਸ਼ ਦੀ ਹਾਲਤ ਇਹ ਹੈ, ਮੋਦੀ ਸਰਕਾਰ ਦੀਆਂ ਪਾਲਿਸੀਆਂ ਦਾ ਬਾਰੇ ਆਲਮ ਇਹ ਹੈ ਕਿ ਤਕਰੀਬਨ 10 ਲੱਖ ਕਰੋੜ ਰੁਪਈਆ ਜਿਹੜਾ ਉਹ ਵੱਡੇ ਘਰਾਣਿਆਂ, ਕਾਰਪੋਰੇਟਸ ਘਰਾਣਿਆਂ, ਪੂੰਜੀਪਤੀਆਂ ਦਾ ਮਾਫ ਕਰ ਦਿੱਤਾ ਗਿਆ, ਵੱਟੇ ਖਾਤੇ ਪਾ ਦਿੱਤਾ ਗਿਆ। ਇਹੀ ਨਹੀਂ, ਪਿਛਲੇ 5 ਸਾਲਾਂ ਦੇ ਵਿੱਚ ਇਹ ਜਿਹੜੀ ਰਕਮ ਹੈ ਵੱਟੇ ਖਾਤੇ ਪਾਈ ਗਈ ਹੈ ਤੇ ਇਸੇ ਦੌਰਾਨ 38 ਵੱਡੇ ਪੂੰਜੀਪਤੀ ਜਿਹੜੇ ਬੈਂਕ ਘੁਟਾਲੇ ਜਿਨ੍ਹਾਂ ਨੇ ਕੀਤੇ ਆ ਮੋਦੀ ਸਰਕਾਰ ਦੇ ਕਾਰਜਕਾਲ ਦੇ ਦਰਮਿਆਨ, ਤਾਂ ਉਹ ਮੁਲਕ ਛੱਡ ਕੇ ਭੱਜ ਗਏ ਨੇ। ਹੁਣ ਤੁਸੀਂ ਦੇਖੋ, ਮੋਦੀ ਸਾਹਿਬ ਜਦੋਂ ਆਏ ਸੀ ਇਹ ਕਹਿੰਦੇ ਸੀਗੇ ਕਿ ਮੈਂ ਦੇਸ਼ ਨਹੀਂ ਵਿਕਣੇ ਦੂੰਗਾ, ਪਰ ਐਡਾ ਵੱਡਾ ਸਰਮਾਇਆ ਮੁਲਕ ਦਾ ਤੇ ਮੁਲਕ ਦੇ ਲੋਕਾਂ ਦਾ ਉਹ ਕਾਰਪੋਰੇਟਸ ਲੁੱਟ ਕੇ ਲੈ ਗਏ। ਤੇ ਇਧਰ ਇਹ ਕਹਿ ਰਹੇ ਕਿ ਮਹਿੰਗਾਈ ਤਾਂ ਜੋ ਲੋਕਾਂ ਦੇ ਵਿੱਚ ਖਰੀਦਣ ਦੀ ਸ਼ਕਤੀ ਹੈ। ਅਸਲ ਦੇ ਵਿੱਚ ਗੁੰਮਰਾਹ ਕੀਤਾ ਜਾ ਰਿਹਾ ਹੈ। ਦੇਸ਼ ਦੇ ਵਿੱਚ ਹਾਲਤ ਕੀ ਹੈ, ਜੇਕਰ ਤੁਸੀਂ ਸੁਣੋਗੇ ਤਾਂ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਪਰ ਸ਼ੁਰੂਆਤ ਕਰਦੇ ਹਾਂ ਕਿਸਾਨ ਤੋਂ, ਮਜ਼ਦੂਰ ਤੋਂ ਤੇ ਸਾਡੇ ਛੋਟੇ ਕਾਰੋਬਾਰੀ ਭੈਣ ਭਰਾ, ਆੜ੍ਹਤੀਏ ਤੋਂ ਕਹਿ ਲਓ ਜਾਂ ਕਿਸੇ ਤੋਂ ਵੀ ਸ਼ਹਿਰ 'ਚ ਰਹਿੰਦਾ ਜਿਹੜਾ, ਜੇਕਰ ਉਹ ਕਿਸੇ ਬੈਂਕ ਤੋਂ ਲੋਨ ਲੈ ਲਵੇ ਭੁੱਲ ਭੁਲੇਖੇ ਨਾਲ ਕਾਰੋਬਾਰ ਤੋਰਨ ਵਾਸਤੇ ਜਾਂ ਕੋਈ ਕਰਜ਼ ਸਾਰਨ ਵਾਸਤੇ ਜਾਂ ਕਿਸੇ ਹੋਰ ਕੰਮ ਕਰਨ ਵਾਸਤੇ, ਤੇ ਮਾੜੀ ਕਿਸਮਤ ਉਹਦੇ ਤੋਂ ਲੋਨ ਮੁੜੇ ਨਾ, ਤੇ ਬੈਂਕਾਂ ਪ੍ਰਸ਼ਾਸਨ ਉਹਦਾ ਜਲੂਸ ਕੱਢ ਦਿੰਦੇ। ਬੈਂਕਾਂ ਦੇ ਵਿੱਚ ਫੋਟੋਆਂ ਤੋਂ ਲੈ ਕੇ ਤੇ ਉਹਦੀਆਂ ਕੁਰਕੀਆਂ ਤੱਕ ਹੁੰਦੀਆਂ ਨੇ। ਆਪਾਂ ਦੇਖਿਆ ਸਾਰਾ ਕੁਝ। ਜਦੋਂ ਉਦੋਂ ਕਰਜ਼ਾ ਨਹੀਂ ਮੁੜਿਆ ਜਾਂਦਾ ਤਾਂ ਜਿਹੜੇ ਲੈਣਦਾਰ ਆ ਜਾਂ ਬੈਂਕਾਂ ਉਹਦਾ ਜਲੂਸ ਕੱਢਦੀਆਂ ਤੇ ਕਈ ਵਾਰੀ ਉਹਨੂੰ ਕਾਨੂੰਨੀ ਝਮੇਲੇ 'ਚ ਫਸਾਉਂਦੀਆਂ, ਉਹਨੂੰ ਜੇਲ੍ਹ ਦੀ ਯਾਤਰਾ ਕਰਵਾਈ ਜਾਂਦੀ ਹੈ ਤੇ ਕਈ ਵਾਰ ਉਹਦਾ ਘਰ ਘਾਟ ਰਹਿਣ ਬਸੇਰਾ ਤੱਕ ਖੋਲ੍ਹਿਆ ਜਾਂਦਾ, ਨਿਲਾਮ ਕਰ ਦਿੱਤਾ ਜਾਂਦਾ ਹੈ। ਤੇ ਇਸੇ ਕਰਕੇ ਕਈ ਵਾਰੀ ਕਾਰੋਬਾਰੀ ਭਰਾ ਜਿਹੜੇ ਨੇ ਜਾਂ ਦਲਿਤ ਭਰਾ ਜਿਹੜੇ ਨੇ, ਮਜ਼ਦੂਰ ਭਰਾ ਨੇ, ਕਿਸਾਨ ਨੇ, ਜ਼ਿਮੀਂਦਾਰ ਨੇ, ਤਾਂ ਉਹ ਉਹਨਾਂ ਨੂੰ ਇੰਨੀ ਕੁ ਜ਼ਿਲਤ ਦਿੱਤੀ ਜਾਂਦੀ ਹੈ ਕਿ ਉਹ ਕਈ ਵਾਰੀ ਖੁਦਕੁਸ਼ੀ ਦੇ ਰਾਹ ਤੱਕ ਪੈ ਜਾਂਦੇ ਨੇ। ਬਹੁਤ ਸਾਰੀਆਂ ਖੁਦਕੁਸ਼ੀਆਂ ਇਸ ਕਰਕੇ ਹੋਈਆਂ ਨੇ। ਪਰ ਕੀ ਤੁਹਾਨੂੰ ਪਤਾ ਕਿ ਇਸੇ ਮੁਲਕ ਦੇ ਵਿੱਚ ਜਿਹੜੇ ਵੱਡੇ ਧਨਾੜ ਨੇ, ਰਸੂਖਦਾਰ ਲੋਕ ਨੇ, ਉਹਨਾਂ ਦੇ ਲਈ ਕਾਨੂੰਨ ਹੋਰ ਹੈ। ਸੋ ਉਹ ਜੇ ਕਰਜ਼ ਲੈ ਕੇ ਨਾ ਮੋੜਨ ਤਾਂ ਉਹਨਾਂ ਦੀਆਂ ਕੁਰਕੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਜ਼ਿਲਤ ਨਹੀਂ ਦਿੱਤੀ ਜਾਂਦੀ, ਉਹਨਾਂ ਦੇ ਘਰੇ ਬੈਂਕ ਵਾਲੇ ਕਾਪੀਆਂ ਚੱਕ ਕੇ ਨਹੀਂ ਜਾਂਦੇ, ਉਹਨਾਂ ਨੂੰ ਥਾਣਿਆਂ ਦੇ ਵਿੱਚ ਘੜੀਸ ਕੇ ਨਹੀਂ ਲਿਆਇਆ ਜਾਂਦਾ, ਉਹਨਾਂ ਨੂੰ ਹਵਾਲਾਤਾਂ ਦੇ ਵਿੱਚ ਰਾਤਾਂ ਨਹੀਂ ਕਟਵਾਈਆਂ ਜਾਂਦੀਆਂ, ਉਹਨਾਂ ਨੂੰ ਜਿਹੜਾ ਉਹ ਰਾਹਤ ਦਿੱਤੀ ਜਾਂਦੀ ਹੈ। ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਮੋਦੀ ਸਰਕਾਰ ਨੇ ਵੱਡੇ ਡਿਫਾਲਟਰ ਘਰਾਣਿਆਂ ਨੂੰ ਕਿੰਨੇ ਖੁੱਲੇ ਗੱਫੇ ਦਿੱਤੇ ਨੇ, ਤੇ ਜਿਨ੍ਹਾਂ ਨੇ ਬੈਂਕਾਂ ਤੋਂ ਪੈਸਾ ਲੈ ਕੇ ਮੋੜਿਆ ਨਹੀਂ ਤੇ ਸਰਕਾਰ ਨੇ ਉਹ ਪੈਸਾ ਵੱਟੇ ਖਾਤੇ ਦੇ ਵਿੱਚ ਪਾ ਦਿੱਤਾ। ਤੇ ਇਹ ਪੈਸਾ ਆਮ ਲੋਕਾਂ ਦਾ, ਇਹ ਪੈਸਾ ਤੁਹਾਡਾ ਸਾਰਿਆਂ ਦਾ, ਇਹ ਪੈਸਾ ਦੇਸ਼ ਦਾ। ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਨੱਪਿਆ ਹੋਇਆ ਪੈਸਾ ਜਿਹੜਾ ਦੇਣ ਤੋਂ ਮੁੱਕਰ ਗਏ ਨੇ, ਜਿਹੜਾ NPA ਨਾਨ ਪਰਫਾਰਮਿੰਗ ਐਸੈਟਸ ਦੇ ਵਿੱਚ ਪਾ ਦਿੱਤਾ ਗਿਆ, ਉਹ ਪੈਸਾ ਦੇਸ਼ ਦੇ ਲੋਕਾਂ ਦਾ। ਤੇ ਪਰ ਉਹ ਹੜੱਪ ਕਰਕੇ ਮੋੜਦੇ ਕਿਵੇਂ ਨੇ? ਇਹਨਾਂ ਸਿਆਸੀ ਪਾਰਟੀਆਂ ਤੋਂ ਪਾਲਿਸੀਆਂ ਬਣਵਾਉਂਦੇ ਨੇ ਤੇ ਉਹ ਪਾਲਿਸੀਆਂ ਬਣਵਾਉਣ ਦੀ ਇਵਜ਼ ਦੇ ਵਿੱਚ, ਰਿਸ਼ਵਤ ਦੇ ਰੂਪ ਦੇ ਵਿੱਚ ਕਹਿ ਲਓ, ਉਹ ਪਾਰਟੀਆਂ ਨੂੰ ਚੰਦਾ ਦਿੰਦੇ ਨੇ। ਸੋ ਇਹ ਗੱਲ ਸਮਝਣ ਵਾਲੀ ਹੈ। ਪਰ ਮੋਦੀ ਸਾਹਿਬ ਬੜੇ ਜ਼ੋਰ ਦੇ ਨਾਲ ਨਾਅਰਾ ਲਾਉਂਦੇ ਰਹੇ ਕਿ ਮੈਂ ਦੇਸ਼ ਨਹੀਂ ਵਿਕਣੇ ਦੂੰਗਾ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ ਕਰਕੇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸਾਲ ਤੋਂ ਵੀ ਵੱਧ ਸਮੇਂ ਦੇ ਲਈ ਸਰਹੱਦਾਂ ਤੇ ਬਿਠਾ ਕੇ ਰੱਖਿਆ। ਤੇ ਅਸਲ ਦੇ ਵਿੱਚ ਕਿਸਾਨਾਂ ਦੀ ਕਿੰਨੀ ਆਮਦਨ ਦੁੱਗਣੀ ਕੀਤੀ ਆਪਣੇ ਨਾਲੋਂ ਬਿਹਤਰ ਕਿਸਾਨ ਜਾਣਦੇ ਨੇ। ਤੇ ਜਿਹੜੇ ਮੋਦੀ ਰਾਜ ਦੇ ਵਿੱਚ ਬੈਂਕਾਂ ਦਾ ਜਿਹੜਾ NPA ਸੀਗਾ ਉਹਦੇ ਵਿੱਚ 365% ਦਾ ਵਾਧਾ ਹੋਇਆ, ਜਿਹਦਾ ਸਿੱਧਾ ਸਿੱਧਾ ਮਤਲਬ ਇਹ ਬਣਦਾ ਵੀ ਜਿਹੜੇ ਵੱਡੇ ਘਰਾਣੇ ਆ ਉਹਨਾਂ ਸਿਰ ਜਿਹੜਾ ਬੈਂਕਾਂ ਦਾ ਖੜਾ ਸੀ 10 ਲੱਖ ਕਰੋੜ ਰੁਪਇਆ ਉਹ ਵੱਟੇ ਖਾਤੇ ਪਾ ਦਿੱਤਾ ਗਿਆ, ਜਾਂ ਇੰਝ ਕਹਿ ਲਓ ਕਿ ਸਾਰਾ ਡੁੱਬ ਗਿਆ। ਮੋਦੀ ਸਰਕਾਰ ਤੋਂ ਪਹਿਲਾਂ 2008 ਤੋਂ ਲੈ ਕੇ 14 ਤੱਕ ਬੈਂਕਾਂ ਦਾ NPA ਸੀਗਾ 5 ਲੱਖ ਕਰੋੜ, ਪਰ 2014 ਤੋਂ ਲੈ ਕੇ 20 ਤੱਕ ਇਹ ਵੱਧ ਕੇ ਹੋ ਗਿਆ 18 ਲੱਖ ਕਰੋੜ ਰੁਪਈਆ। ਕਾਂਗਰਸੀ ਇੱਕ ਬੀਬੀ ਨੇ ਜਿਨ੍ਹਾਂ ਦਾ ਨਾਮ ਹੈ ਸੁਪ੍ਰਿਆ ਸਨੇਤ, ਉਹਨਾਂ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ ਪਿਛਲੇ 5 ਸਾਲਾਂ ਦੇ ਦੌਰਾਨ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ 10,09,510 ਕਰੋੜ ਰੁਪਈਆ ਵੱਟੇ ਖਾਤੇ ਦੇ ਵਿੱਚ ਪਾ ਦਿੱਤਾ। ਤੇ ਇਸ ਰਕਮ ਦੇ ਵਿੱਚੋਂ ਸਿਰਫ 13% ਮਹਿਜ਼ 13% ਰਕਮ ਜਿਹੜੀ ਆ ਉਹ ਵਸੂਲੀ ਹੋ ਸਕੀ ਹੈ। ਤੇ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿੱਚ 38 ਤੋਂ ਵੱਧ ਕਰੋੜਾਂਪਤੀ, ਅਰਬਾਂਪਤੀ ਜਿਹੜੇ ਘਰਾਣੇ ਆ ਉਹ ਕਰਜ਼ੇ ਲੈ ਕੇ ਬੈਂਕਾਂ ਤੋਂ ਤਾਂ ਉਹ ਦੇਸ਼ ਛੱਡ ਕੇ ਭੱਜ ਚੁੱਕੇ ਆ। ਹੁਣ ਇੱਕ ਪਾਸੇ ਆਮ ਬੰਦਾ ਜੇ ਕਿਸ਼ਤ ਬੈਂਕ ਦੀ ਟੁੱਟ ਜਾਵੇ ਤਾਂ ਬੈਂਕ ਉਹਦੇ ਨਾਲ ਕੀ ਕਰਦਾ ਆਪਾਂ ਸਾਰੇ ਜਾਣਦੇ ਹਾਂ। ਪਰ ਦੂਜੇ ਪਾਸੇ ਇਹ ਜਿਹੜੀ ਸਰਕਾਰ ਹੈ ਇਹ ਵੀ ਨਹੀਂ ਦੱਸ ਰਹੀ ਵੀ ਆਹ ਫਲਾਂ ਘਰਾਣਾ ਹੈ, ਫਲਾਂ ਪੂੰਜੀਪਤੀ ਹੈ, ਕਾਰੋਬਾਰੀ ਵੱਡੇ ਜਿਹੜੇ ਰਸੂਖਦਾਰ ਪਰਿਵਾਰ ਨੇ ਉਹਨਾਂ ਨੇ ਕਿੰਨੇ ਕਰੋੜ ਰੁਪਏ ਉਹਨਾਂ ਦਾ ਮਾਫ ਕੀਤਾ ਗਿਆ।
ਇੰਨਾ ਹੀ ਨਹੀਂ, ਜਿਹੜੀਆਂ ਬੈਂਕਾਂ ਨੇ, ਪਬਲਿਕ ਸੈਕਟਰ ਦੀਆਂ ਜਨਤਕ ਬੈਂਕਾਂ ਨੇ, ਉਹਨਾਂ ਦੀਆਂ ਜਾਇਦਾਦਾਂ ਨੂੰ ਵੀ ਕਾਰਪੋਰੇਟ ਘਰਾਣਿਆਂ ਨੂੰ ਅੱਧੇ ਤੋਂ ਵੀ ਘੱਟ ਜਿਹੜੇ ਭਾਵਾਂ ਉੱਤੇ ਵੇਚਿਆ ਜਾ ਰਿਹਾ ਹੈ। ਬੈਂਕਾਂ ਦੇ ਵਿੱਚ ਜਿਹੜਾ ਜਮ੍ਹਾਂ ਪੈਸਾ ਉਹ ਆਮ ਲੋਕਾਂ ਦਾ ਹੈ, ਜਿਸ ਦੀ ਵਰਤੋਂ ਕਾਰਪੋਰੇਟਸ ਨੂੰ ਉਹਨਾਂ ਦੀਆਂ ਦੇਣਦਾਰੀਆਂ ਤੋਂ ਮੁਕਤ ਕਰਨ ਲਈ ਕੀਤੀ ਜਾ ਰਹੀ, ਜਿਹੜੀ ਕਿ ਸਰਾਸਰ ਗਲਤ ਆ। ਲੈ ਦੇ ਕੇ ਕਰੋੜਾਂ ਰੁਪਏ ਦੀਆਂ ਲੈਣਦਾਰੀਆਂ ਉੱਤੇ ਲੀਕ ਮਾਰੀ ਜਾ ਰਹੀ ਹੈ। ਕਈ ਸਮਝੌਤੇ ਤਾਂ ਮੋਦੀ ਸਰਕਾਰ ਦੇ ਵਿੱਚ ਐਸੇ ਵੀ ਕੀਤੇ ਗਏ ਜਿਨ੍ਹਾਂ ਦੇ ਵਿੱਚ 70 ਤੋਂ 90% ਦੀ ਰਕਮ ਜਿਹੜੀ ਹੈ ਉਹ ਮਾਫ ਕਰ ਦਿੱਤੀ ਗਈ ਹੈ। ਮਤਲਬ ਬਹੁਤ ਛੋਟੀ ਜੀ 542 ਸਮਝੌਤੇ ਕੀਤੇ ਆ ਤੇ ਕਰਜ਼ੇ ਦੀ ਰਕਮ 8 ਲੱਖ ਕਰੋੜ ਸੀ, ਜਿਹੜੀ ਕਿ ਮਹਿਜ਼ 2 ਕਰੋੜ ਤੋਂ ਵੀ ਘੱਟ ਵਸੂਲ ਕੀਤੀ ਗਈ ਹੈ। ਇਹਨਾਂ ਤੋਂ ਇਲਾਵਾ ਮੋਦੀ ਸਰਕਾਰ ਨੇ ਕਾਰਪੋਰੇਟਸ ਨੂੰ ਤਕਰੀਬਨ 6 ਲੱਖ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ। ਇੱਕ ਪਾਸੇ ਮੁਲਕ ਦੇ ਕਿਸਾਨਾਂ ਸਿਰ ਤਕਰੀਬਨ 12 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਦੂਜੇ ਪਾਸੇ ਵੱਡੇ ਘਰਾਣੇ ਜਿਹੜੇ ਕਿ ਤਰ੍ਹਾਂ ਤਰ੍ਹਾਂ ਦੀਆਂ ਰਿਪੋਰਟਾਂ ਬਣਾ ਕੇ ਬੈਂਕ ਤੋਂ ਲੋਨ ਲੈ ਗਏ, ਉਹਨਾਂ ਨੂੰ NPA ਕਹਿ ਕੇ ਵੱਟੇ ਖਾਤੇ ਪਾ ਦਿੱਤਾ ਗਿਆ ਉਹਨਾਂ ਦਾ ਪੈਸਾ। ਪਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ। 10 ਲੱਖ ਕਰੋੜ ਇੱਕ ਤੇ ਉਹਦੇ ਨਾਲ ਜਿਹੜੀਆਂ ਸਬਸਿਡੀਆਂ ਦਿੱਤੀਆਂ ਨੇ ਉਹ ਇੱਕ। ਸੋ ਇੱਕ ਪਾਸੇ ਜੇ ਇਹਨਾਂ ਤੋਂ ਪੈਸਾ ਉਗਰਾਇਆ ਜਾਂਦਾ, ਜਿਨ੍ਹਾਂ ਨੇ ਪੈਸਾ ਲੋਕਾਂ ਦਾ ਹੀ ਲਿਆ, ਤੇ ਜੇਕਰ ਕਿਸਾਨਾਂ ਦੇ ਕਰਜ਼ੇ ਉੱਤੇ 50% ਦੀ ਵੀ ਲੀਕ ਮਾਰੀ ਹੁੰਦੀ ਸੈਂਟਰ ਸਰਕਾਰ ਵੱਲੋਂ, ਤਾਂ ਕਿਸਾਨਾਂ ਦੇ ਲਈ ਇਹ ਬਹੁਤ ਵੱਡੀ ਰਾਹਤ ਹੋਣੀ ਸੀ। ਮਹਿਜ਼ 39-40 ਬੰਦੇ ਆ ਜਿਨ੍ਹਾਂ ਨੇ ਇਹ ਇੰਨੇ ਕਰੋੜਾਂ ਰੁਪਏ ਬਟੋਰੇ ਨੇ, ਜਿਹੜੇ ਉਡਾਰੀਆਂ ਮਾਰ ਗਏ ਨੇ। 542 ਲੋਕ ਨੇ ਜਿਨ੍ਹਾਂ ਤੋਂ 8 ਲੱਖ ਕਰੋੜ ਰੁਪਏ ਜਿਨ੍ਹਾਂ ਦਾ ਮਾਫ ਕੀਤਾ ਗਿਆ, ਵੱਟੇ ਖਾਤੇ ਦੇ ਵਿੱਚ ਪਾ ਦਿੱਤਾ ਗਿਆ। ਤੇ ਦੇਸ਼ ਦੇ ਵਿੱਚ ਕਰੋੜਾਂ ਕਿਸਾਨ ਨੇ ਜਿਨ੍ਹਾਂ ਨੂੰ ਇਸ ਰਾਹਤ ਦੀ ਬਹੁਤ ਜ਼ਿਆਦਾ ਲੋੜ ਸੀ। ਸੋ ਅੰਨਦਾਤਾ ਸੜਕਾਂ ਤੇ ਹੈ, ਪਰ ਜਿਹੜੇ ਪੂੰਜੀਪਤੀ ਨੇ, ਕਾਰਪੋਰੇਟਸ ਨੇ, ਉਹ ਇਸ ਟਾਈਮ ਉਹਨਾਂ ਦੀਆਂ ਮੌਜਾਂ, ਉਹਨਾਂ ਦੀਆਂ ਪੰਜੇ ਘਿਓ ਦੇ ਵਿੱਚ ਹੈ। ਇਹ ਹੈ ਮੋਦੀ ਸਰਕਾਰ ਦਾ ਗੁਜਰਾਤ ਮਾਡਲ, ਇਹ ਹੈ ਮੋਦੀ ਸਾਹਿਬ ਦਾ ਮਾਡਲ, ਜਿਹੜਾ ਕਿ ਉਹਨਾਂ ਨੂੰ ਤੁਰੰਤ ਬਦਲਣ ਦੀ ਲੋੜ ਹੈ। ਮੋਦੀ ਸਾਹਿਬ ਕਹਿੰਦੇ ਸੀ ਮੈਂ ਦੇਸ਼ ਨਹੀਂ ਵਿਕਣੇ ਦਊਂਗਾ, ਪਰ ਦੇਸ਼ ਦੇ ਬੈਂਕ ਖਾਲੀ ਹੋ ਗਏ। ਮੋਦੀ ਸਾਹਿਬ ਕਹਿੰਦੇ ਸੀਗੇ ਕਿ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ, ਪਰ ਕਿਸਾਨਾਂ ਦੇ ਖੀਸੇ ਖਾਲੀ ਹੋ ਗਏ। ਹੁਣ ਤਾਂ ਹੋਰ ਸਬਸਿਡੀਆਂ ਤੇ ਕੱਟ ਲਾ ਕੇ ਗੁੱਝੇ ਅਸਿੱਧੇ ਤਰੀਕੇ ਨਾਲ ਹੁਣ ਤੱਕ ਕਿਸਾਨਾਂ ਤੋਂ ਸਰਕਾਰ ਹੋਰ ਵੀ ਸਗੋਂ ਭੱਜ ਰਹੀ ਹੈ, ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਇੱਕ ਕਰਕੇ ਦੱਸਾਂਗੇ ਤੇ ਤੁਹਾਡੇ ਮੂਹਰੇ ਖੁਲਾਸੇ ਵੀ ਕਰਾਂਗੇ। ਪਰ ਤੁਹਾਨੂੰ ਹੌਲੀ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦਾ ਇਲਮ ਹੋਣਾ ਤਾਂ ਸ਼ੁਰੂ ਹੋ ਚੁੱਕਿਆ ਹੋਣਾ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।